सरदार जी की नाम थोड़ा? मेरा नाम मेवा सिंह, सरपंच सलपानी कलां, जिला कुरुक्षेत्र, हरियाणा बिलोंग कर रहा जी। ते पाकिस्तान पहली बारी आए हो? हाँ जी, पाकिस्तान पहली हो रहा है जी। किदां दा लगा? बहुत वधिया, बहुत वधिया, बहुत वधिया लगा जी। सरदार जी तुसीं सरपंच हो हाँ जी। ਤੇ ਇੱਕ ਤੁਹਾਡੇ ਅਹੁਦਾ ਜੇ ਪਿੰਡ ਦੇ ਵਿੱਚ ਤੁਹਾਡੇ ਕੋਲੇ, ਤੁਸੀਂ ਲੋਕਾਂ ਦੀ ਪੰਚਾਇਤ ਸੁਣਦੇ ਹੋ, ਗੱਲਾਂ ਸਾਰੀਆਂ ਕਰਦੇ ਹੋ, ਤੁਰਨ ਫਿਰਨ ਵਾਲੇ ਬੰਦੇ ਹੋ, ਲੋਕਾਂ ਦੇ ਵਿੱਚ ਬਹਿਣ ਉੱਠਣ ਵਾਲੇ, ਮਿਲਣ ਜੁਲਣ ਵਾਲੇ, ਸਹੀ ਸਹੀ ਦੱਸਿਆ ਜੇ ਪਾਕਿਸਤਾਨ ਚ ਆ ਕੇ ਕਿਹੋ ਜਿਹਾ ਲੱਗਾ? ਇਹ ਨਹੀਂ ਮੇਰੀ ਨਹੀਂ ਰੱਖਣੀ ਕਿ ਮੈਂ ਮੂੰਹ ਤੇ ਬੈਠਾ ਤੇ ਯਾਰ ਤੁਸੀਂ ਐਵੇਂ ਪਤਾ ਨਹੀਂ ਮੇਰਾ ਮੈਂ ਨਾਰਾਜ਼ ਨਾ ਹੋ ਜਾ ਕਿਤੇ, ਤੁਸੀਂ ਸਹੀ ਗੱਲ ਨਾ ਕਰੋ, ਜਿਹੜੀ ਸੱਚੀ ਗੱਲ ਉਹ ਕਰਨੀ। ਪਾਕਿਸਤਾਨ ਸਾਨੂੰ ਬਹੁਤ ਵਧੀਆ ਲੱਗਾ ਜੀ। ਹਾਂਜੀ। ਪਹਿਲੀ ਵੱਡੀ ਗੱਲ ਤਾਂ ਜਦੋਂ ਆਪਾਂ 12 ਤਰੀਕ ਨੂੰ ਐਂਟਰੀ ਕੀਤੀ ਨਾ, ਹਾਂਜੀ, ਸਾਨੂੰ ਉਧਰ ਹੀ ਠੱਠ ਵੱਜ ਗਿਆ ਕਿ ਸਾਨੂੰ ਚਾਹੁੰਦੇ ਅਸੀਂ ਠੰਡਾ ਪਾਣੀ, ਹਾਂਜੀ, ਮਿੱਠਾ ਵੀ, ਸਾਨੂੰ ਕੁਰਸੀਆਂ ਮਿਲ ਗਈਆਂ, ਸਾਨੂੰ ਛਾਂ ਮਿਲ ਗਈ, ਸਾਨੂੰ ਬੜੇ ਪਿਆਰ ਨਾਲ ਉਹਦਾ ਬਿਠਾ ਕੇ ਜੋ ਵੀ ਸਾਡੇ ਪਾਸਪੋਰਟ ਜਾਂ ਸਾਡੀ ਕੋਈ ਬੈਗ ਉਹਨਾਂ ਚੈੱਕ ਕੀਤੇ, ਬੜੇ ਆਰਾਮ ਨਾਲ, ਬੜੇ ਸਵਾਦ ਨਾਲ, ਨਹੀਂ ਕਿ ਕਿਹਨੂੰ ਬੈਗ ਚੁੱਕ ਕੇ ਵਗਾਇਆ ਜਾਣਾ ਜੀ, ਆਪਣੇ ਆਰਾਮ ਨਾਲ ਸਾਨੂੰ ਜਿਹੜਾ ਉੱਥੇ ਬਾਰਡਰ ਤੇ ਪੇਪਰ ਵਰਕ ਹੁੰਦਾ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ? ਕੋਈ ਦਿੱਕਤ ਨਹੀਂ ਆਈ ਜੀ, ਕੋਈ ਦਿੱਕਤ ਨਹੀਂ ਆਈ। ਲਾਈਨ 'ਚ ਲੱਗ ਕੇ ਸਾਡੇ ਪਾਸਪੋਰਟ ਲੈਂਦੇ ਗਏ ਤੇ ਨੰਬਰ ਲੈ ਕੇ ਉਹਨਾਂ ਸਾਨੂੰ ਸਾਰੇ ਨੰਬਰ ਲੈ ਕੇ ਸਾਨੂੰ ਕਾਰਡ ਦਿੱਤੇ। ਠੀਕ ਹੋ ਗਿਆ। ਉਸ ਤੋਂ ਬਾਅਦ ਸਾਡਾ ਕਾਰਡ ਤੇ ਹੀ ਅਸੀਂ ਪੰਜਾ ਸਾਹਿਬ ਵੀ, ਨਨਕਾਣਾ ਸਾਹਿਬ ਵੀ, ਕਰਤਾਰਪੁਰ ਸਾਹਿਬ ਵੀ, ਸਾਰੇ ਗੁਰਦੁਆਰਾ ਸਾਹਿਬ ਕਾਰਡ ਤੇ ਹੀ ਘੁੰਮ ਕੇ ਆਏ ਸਾਨੂੰ। ਪਾਕਿਸਤਾਨ ਦੇ ਵਿੱਚ ਫਿਰੇ ਹਾਂਜੀ ਤੁਸੀਂ, ਨਨਕਾਣਾ ਸਾਹਿਬ ਵੀ ਗਏ, ਜੀ। ਪੰਜਾ ਸਾਹਿਬ ਵੀ ਗਏ, ਕਰਤਾਰਪੁਰ ਵੀ ਗਏ, ਹਾਂਜੀ, ਤੇ ਦੱਸੋ ਕੈਸਾ ਲੱਗਾ? ਬਹੁਤ ਵਧੀਆ, ਬਹੁਤ ਵਧੀਆ ਜੀ। ਮਨ ਨੂੰ ਇੱਕ ਸਕੂਨ ਜਿਹਾ ਮਿਲਿਆ, ਮਨ ਨੂੰ ਇੱਕ ਆਰਾਮ ਜਿਹਾ ਮਿਲਿਆ ਕਿ ਅਸੀਂ ਆਪਣੇ ਦਾਦੇ ਪੜਦਾਦਿਆਂ ਦੇ ਵਤਨ, ਯਾਨੀ ਕਿ ਆਪਣੇ ਵਤਨ 'ਚ ਗਏ ਹਾਂ ਤੇ ਆਪਣਾ ਪਿਛਲਾ ਦੇਖ ਕੇ ਆਏ ਸਭ। ਤੁਸੀਂ ਇਧਰੋਂ ਗਏ ਹੋਏ ਹੋ ਜਾਂ ਉਧਰ ਦੇ ਲੋਕਲ? ਹਾਂਜੀ, ਅਸੀਂ ਪਾਕਿਸਤਾਨ ਤੋਂ ਗਏ ਹਾਂ। ਇੱਥੇ ਤੁਹਾਡਾ ਪਿੰਡ ਕਿਹੜਾ ਸੀ? ਇੱਥੇ ਪਿੰਡ ਸਾਡਾ ਹੀ ਪਹਿਲਾਂ ਪੁਰਾਣਾ ਨਾਮ ਸੀ ਜੈ ਚੱਕ। ਅੱਛਾ ਜੀ, ਜੈ ਚੱਕ। ਜੈ ਚੱਕ, ਜੈ ਚੱਕ, ਜੈ ਚੱਕ, ਠੀਕ ਹੋ ਗਿਆ। ਹੁਣ ਇਹ ਚੱਕ ਨੰਬਰ 16 ਆਰਬੀ। ਆਰਬੀ ਤਹਿਸੀਲ ਤੇ ਜ਼ਿਲ੍ਹਾ ਕਿਹੜੀ ਸੀ? ਸੀਲ ਗੁਜਰਾਂਵਾਲਾ ਜੀ, ਜ਼ਿਲ੍ਹਾ ਗੁਜਰਾਂਵਾਲਾ। ਜ਼ਿਲ੍ਹਾ ਵੀ ਗੁਜਰਾਂਵਾਲਾ। ਹਾਂਜੀ। ਤੇ ਪੰਜਾ ਸਾਹਿਬ ਜਦੋਂ ਗਏ? ਹਾਂਜੀ ਹਾਂਜੀ ਪੰਜਾ ਸਾਹਿਬ ਜਦੋਂ ਗਏ ਆ, ਹਾਂਜੀ, ਜਿਸ ਰਸਤੇ ਤੋਂ ਗੁਜ਼ਰ ਕੇ ਗਏ ਆ, ਉਸ ਕੀ ਮਹਿਸੂਸ ਹੋ ਰਿਹਾ ਸੀ? ਬਹੁਤ ਵਧੀਆ ਜੀ, ਬਹੁਤ ਵਧੀਆ। ਪੰਜਾਬ ਤੋਂ ਜਦੋਂ ਗਏ, ਅਸੀਂ ਮੋਟਰਵੇ ਤੋਂ ਗਏ ਅਸੀਂ। ਅੱਛਾ ਜੀ, ਕੈਸੀ ਲੱਗੀ ਮੋਟਰ? ਬੱਸਾਂ ਕੁੱਕਦੀਆਂ ਗਈਆਂ ਜੀ, ਪਤਾ ਨੀ ਲੱਗਿਆ ਵੀ ਬੱਸ ਖੜੀ ਹੈ ਜਾਂ ਚੱਲਦੀ ਹੈ, ਕੋਈ ਜੰਪ ਰੋੜਾ ਖੱਡਾ? ਨਾ ਜੀ, ਕੋਈ ਮਤਲਬ ਨਹੀਂ, ਕੋਈ ਰੋਕ ਨਹੀਂ, ਕੋਈ ਅੱਗੇ ਮਤਲਬ ਕੋਈ ਦੂਸਰੀ ਯਾਨੀ ਕਿ ਕ੍ਰੋਸ ਕਰਨ ਵਾਸਤੇ ਕੋਈ ਜ਼ਰੂਰਤ ਨਹੀਂ ਪਈ। ਜਦੋਂ ਪੰਜਾ ਸਾਹਿਬ ਪਹੁੰਚੇ, ਹਾਂਜੀ, ਉੱਥੇ ਜਿਹੜੀ ਸਾਡੀ ਪੰਜਾਬ ਪੁਲਿਸ ਤੁਹਾਡੀ ਰੱਖਿਆ ਕਰ ਰਹੀ ਸੀ, ਹਾਂਜੀ, ਉਹਨਾਂ ਦਾ ਜਿਹੜਾ ਤੁਹਾਡੇ ਨਾਲ ਤਾਵਨ ਸੀ, ਬਹੁਤ ਵਧੀਆ, ਉਹ ਕਿਹੋ ਜਿਹਾ ਸੀ? ਬਹੁਤ ਵਧੀਆ ਤਰੀਕਾ ਸੀ ਉਹਨਾਂ ਬਹੁਤ ਵਧੀਆ ਤਰੀਕਾ ਸੀ। ਕੱਲੀ ਬੱਸ ਖਿਲਾਰ ਕੇ ਕੱਲੇ ਬੰਦੇ ਨੂੰ ਲਾਈਨ ਵਿੱਚ, ਜਿਹੜਾ ਬਜ਼ੁਰਗ ਸੀ ਉਹਨੂੰ ਬਾਹੋਂ ਫੜ ਕੇ ਜਾਂ ਉਹਨੂੰ ਪਹਿਲ ਦਿੱਤੀ ਗਈ ਹੈ ਵੀ ਇਹ ਬਜ਼ੁਰਗ ਹੈ, ਇਹਨਾਂ ਨੂੰ ਪਹਿਲਾਂ ਲਗਾਓ, ਬਾਕੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਪਈ। ਚਲੋ ਉਹ ਤਾਂ ਹੋ ਗਿਆ ਨਾ, ਉੱਥੇ ਗੁਰਦੁਆਰਾ ਤੱਕ ਪਹੁੰਚਣ ਦਾ। ਉੱਥੇ ਤੁਸੀਂ 2-3 ਦਿਨ ਰਹੇ? ਫਿਰ ਹਾਂ, ਇੱਕ ਦਿਨ ਰਹਿ ਜੀ। ਇੱਕ ਦਿਨ ਰਹੇ? ਇੱਕ ਰਾਤ ਰਹੇ। ਉਹ 24 ਘੰਟੇ ਤੁਸੀਂ ਉੱਥੇ ਰਹੇ ਹੋ। ਉਸ 24 ਘੰਟਿਆਂ ਦੇ ਦੌਰਾਨ ਤੁਹਾਨੂੰ ਕੋਈ ਮਸਲਾ ਆਇਆ, ਤੁਸੀਂ ਕਿਸੇ ਪੁਲਿਸ ਵਾਲੇ ਭਾਈ ਨਾਲ ਰਾਬਤਾ ਕੀਤਾ, ਉਹਨਾਂ ਨੇ ਤੁਹਾਡੇ ਨਾਲ ਤਾਵਨ ਕੀਤਾ ਕਿ ਨਹੀਂ ਕੀਤਾ? ਨਾ ਜੀ, ਕੋਈ ਮਤਲਬ ਕੋਈ ਸਾਨੂੰ ਜ਼ਰੂਰਤਮੰਦ ਜੋ ਸਾਨੂੰ ਜ਼ਰੂਰਤ ਸੀ, ਜੋ ਅਸੀਂ ਕਹਿੰਦੇ ਹਾਂ ਉਹਦੇ ਮੁਤਾਬਕ ਸਾਡੇ ਨਾਲ ਬਹੁਤ ਵਧੀਆ ਤਰੀਕਾ ਹੋਇਆ। ਕੋਈ ਬਦਤਮੀਜ਼ੀ? ਨਾ ਜੀ, ਮਤਲਬ ਕਿਸੇ ਨੇ ਕੋਈ ਐਸੀ ਕੋਈ ਗੱਲ ਕੀਤੀ ਹੋਵੇ ਜਿਹੜੀ ਤੁਹਾਨੂੰ ਚੰਗੀ ਨਾ ਲੱਗੀ ਹੋਵੇ? ਨਹੀਂ, ਸਾਡੀ ਪਿਆਰੀ ਬੋਲੀ, ਸਾਡੇ ਵਰਗੀ ਬੋਲੀ ਸੀ। ਸਾਨੂੰ ਬੋਲੀ ਵੇਖ ਕੇ ਬੋਲੀ ਤੇ ਅਸੀਂ ਬੜੇ ਖੁਸ਼ ਹਾਂ ਵੀ ਸਾਡੀ ਬੋਲੀ ਹੈ ਆਪਣੀ। ਇੱਜ਼ਤ ਰਿਸਪੈਕਟ ਪੂਰੀ ਸੀ? ਹਾਂ ਜੀ। ਉਸ ਤੋਂ ਬਾਅਦ ਫਿਰ ਕਿੱਧਰ ਗਏ? ਉਸ ਤੋਂ ਬਾਅਦ ਪੰਜਾ ਸਾਹਿਬ ਤੋਂ ਅਸੀਂ ਫਿਰ ਨਨਕਾਣਾ ਸਾਹਿਬ ਆਏ ਜੀ। ਅੱਛਾ, ਨਨਕਾਣਾ ਜਦੋਂ ਉੱਥੇ ਗਏ ਆਪਣਾ ਨਨਕਾਣਾ ਸਾਹਿਬ, ਹਾਂਜੀ ਹਾਂਜੀ। ਉੱਥੇ ਕਿਹੋ ਜਿਹਾ ਇੰਤਜ਼ਾਮ ਸੀ? ਨਨਕਾਣਾ ਸਾਹਿਬ ਤੇ ਸਾਡਾ ਹੋਰ, ਕਿਉਂਕਿ ਪੰਜਾ ਸਾਹਿਬ ਸਾਨੂੰ ਨਾ ਅੰਡਰ ਕਸਟਡੀ ਰੱਖਿਆ ਗਿਆ, ਯਾਨੀ ਕਿ ਗੇਟ ਤੋਂ ਬਾਹਰ ਨਹੀਂ ਨਿਕਲ ਦਿੱਤਾ ਗਿਆ। ਅੱਛਾ ਅੱਛਾ। ਸ਼ਾਇਦ ਉੱਥੇ ਕੋਈ ਇਹਨਾਂ ਦਾ ਕੋਈ ਹੁਕੂਮਤ ਦਾ ਕੋਈ ਆਪਣਾ ਮਸਲਾ ਹੁੰਦਾ ਜੀ। ਨਹੀਂ, ਹੁਕੂਮਤ ਦਾ ਕੋਈ ਮਸਲਾ ਸੀ, ਉਹ ਥੋੜਾ ਜਿਹਾ ਸਾਈਡ ਤੇ ਹੈ ਨਾ। ਹਾਂ ਚਲੋ, ਕੋਈ ਵੀ ਹੈ, ਕਿਉਂਕਿ ਇਹਨਾਂ ਦਾ ਜੋ ਰੱਖ ਰਖਾਵ ਹੈ ਆਪਣਾ ਇਹੀ ਜਾਤੀ ਕਰੀਏ ਤੇ ਠੀਕ ਨਹੀਂ ਹੈਗੀ, ਕਿਉਂਕਿ ਇਹਨਾਂ ਦਾ ਆਪਣਾ ਵਰਤਾਵ ਹੈ। ਸਾਡੇ ਨਾਲ ਕੋਈ ਮਤਲਬ ਗਲਤ ਵਰਤਾਵ ਨਹੀਂ। ਅਤੇ ਨਨਕਾਣਾ ਸਾਹਿਬ ਅਸੀਂ ਬਿਲਕੁਲ ਖੁੱਲੇ ਜੀ। ਅੱਛਾ ਜੀ। ਬਾਹਰ ਅੰਦਰ ਗਏ ਆ, ਉੱਥੇ ਸਾਨੂੰ ਪੁਲਿਸ ਮੁਲਾਜ਼ਮ ਮਿਲੇ ਨੇ, ਉਹਨਾਂ ਵਿਚਾਰਿਆਂ ਸਾਨੂੰ ਫਰੂਟ ਲਿਆ ਕੇ ਉਹਨਾਂ ਬਹੁਤ ਜ਼ਿਆਦਾ ਉਪਕਤ ਕੀਤੀ ਹੈ ਜੀ। ਤੇ ਜਿਹੜੀ ਉੱਥੋਂ ਦੀ ਲੋਕਲ ਪਬਲਿਕ ਹੈ? ਲੋਕਲ ਪਬਲਿਕ ਬਹੁਤ ਵਧੀਆ ਜੀ, ਬਹੁਤ ਵਧੀਆ। ਉਹਨਾਂ ਸਾਨੂੰ ਮਤਲਬ ਕਿ ਅਸੀਂ, ਮੈਂ ਨਾ ਇੱਕ ਕੜਾ ਖਰੀਦਣ ਜਾ ਰਿਹਾ ਸੀ। ਅੱਛਾ ਜੀ। ਜਿਹੜਾ ਕੜਾ ਹੱਥ 'ਚ ਪਾਉਂਦੇ ਆ। ਕਿਹੜਾ ਕੜਾ ਜੀ? ਇਹ ਅੱਛਾ ਜੀ। ਉਹਨੇ ਕਿਹਾ ਵੀ ਇਹ ਕੜਾ ਅਸੀਂ ਤੁਹਾਨੂੰ ਦਿਆਂਗੇ 80 ਰੁਪਏ ਦਾ। ਅੱਛਾ ਜੀ। ਅਸੀਂ ਅੰਮ੍ਰਿਤਸਰ ਲੈ ਕੇ ਆਏ ਆ। ਅੱਛਾ ਜੀ। ਉੱਥੇ ਤੁਹਾਡਾ 20 ਰੁਪਏ ਦਾ ਕਿਉਂ ਹੈ ਫਜ਼ੂਲ ਪੈਸੇ ਲਾਉਂਦੇ ਹੋ? ਹਾਂਜੀ। ਨਹੀਂ ਤਾਂ ਉਹ ਦੁਕਾਨਦਾਰ ਕਹਿ ਸਕਦਾ ਸੀ ਚੱਲ ਮੈਂ 80 ਰੁਪਏ ਕਮਾਉਣਾ, ਪਰ ਉਹਨੇ ਮਤਲਬ ਇਹ ਦਿਲ 'ਚ ਨਹੀਂ ਲਿਆਂਦਾ ਵੀ ਮੈਂ ਕਿ ਇਹਨਾਂ ਜਿਹੜੇ ਜੱਥੇ ਜਾਏ ਨੇ, ਜਿਹੜੇ ਸ਼ਰਧਾਲੂ ਹੋਏ ਨੇ, ਇਹਨਾਂ ਤੋਂ ਮੈਂ ਕਮਾਵਾਂ ਨਾ ਜੀ। ਬਹੁਤ ਵਧੀਆ ਲੱਗਾ ਮੈਨੂੰ ਉਹਨਾਂ ਦਾ, ਬਹੁਤ ਵਧੀਆ ਵਿਵਹਾਰ। ਉਸ ਤੋਂ ਬਾਅਦ ਚਲੇ ਗਏ ਫਿਰ ਕਰਤਾਰਪੁਰ? ਹਾਂਜੀ, ਉਸ ਤੋਂ ਬਾਅਦ ਫਿਰ ਅਸੀਂ ਨਨਕਾਣਾ ਸਾਹਿਬ ਤੋਂ ਸਿੱਧਾ ਇੱਥੇ ਆਏ ਡੇਰਾ ਸਾਹਿਬ। ਡੇਰਾ ਸਾਹਿਬ ਜਿੱਥੇ ਗੁਰੂ ਅਰਜਨ ਦੇਵ ਜੀ ਸ਼ਹੀਦੀ ਸਥਾਨ ਹੈ, ਇੱਥੋਂ ਹੀ ਕੱਲ੍ਹ ਫਿਰ ਕਰਤਾਰਪੁਰ ਗਏ ਜੀ। ਤੇ ਕਰਤਾਰਪੁਰ ਕੈਸਾ ਲੱਗਿਆ? ਕਰਤਾਰਪੁਰ ਦਾ ਦੱਸੋ। ਕਰਤਾਰਪੁਰ ਤੋਂ ਨਜ਼ਾਰਾ ਵੱਜਿਆ ਹੋਇਆ ਜੀ। ਅੱਛਾ ਜੀ। ਬਿਲਡਿੰਗ ਖੁੱਲੀ, ਬਹੁਤ ਵਧੀਆ ਜੀ। ਜਦੋਂ ਮੈਂ ਵੇਖਿਆ ਜੀ ਉੱਥੇ ਜਿਹੜਾ ਲੰਗਰ ਹਾਲ ਸੀ ਨਾ, ਹਾਂਜੀ, ਉਹ ਰਾਤੀ 8:30 ਵਜੇ ਹਨੇਰੇ ਪਏ ਸੀ, ਲੰਗਰ ਛਕਣ ਗਏ ਆ। ਅੱਛਾ ਜੀ। ਹਨੇਰੇ ਪਏ ਵੀ ਥੱਲੇ ਕਿਹੜੀ ਦਿਖਦੀ, ਇੰਨਾ ਵਧੀਆ, ਇੰਨਾ ਬਹੁਤ ਵਧੀਆ ਜੀ। ਸਫਾਈ ਦਾ ਜਿਹੜਾ ਲੰਗਰ ਹਾਲ ਉਹ 'ਚ ਸਫਾਈ ਦਾ ਇੰਤਜ਼ਾਮ ਕਿਹੋ ਜਿਹਾ? ਕਿਆ ਚੀਜ਼ ਹੈ, ਕੋਈ ਆਪਣੀ ਰਸੋਈ 'ਚ ਸਫਾਈ ਨਹੀਂ ਕਰ ਸਕਦਾ ਜੀ। ਅੱਛਾ ਜੀ। ਆਪਣੀ ਰਸੋਈ 'ਚ ਵੀ ਸਫਾਈ ਨਹੀਂ ਕਰ ਸਕਦੇ ਜਿੰਨੀ ਤੇ ਲੰਗਰ ਸਫਾਈ। ਕਰਤਾਰਪੁਰ ਸਾਹਿਬ। ਹਾਂਜੀ, ਬਹੁਤ ਵਧੀਆ, ਬਹੁਤ ਵਧੀਆ। ਜਿਹੜਾ ਕਰਤਾਰਪੁਰ ਦੇ ਵਿੱਚ ਕੰਮ ਹੋਏ, ਨਵੀਆਂ ਬਿਲਡਿੰਗਾਂ ਬਣੀਆਂ, ਬਹੁਤ ਵਧੀਆ। ਉਹਦੇ ਬਾਰੇ ਕੀ ਕਹਿੰਦੇ ਆ?
ਥੋੜਾ ਜਿਹਾ ਇੱਕ ਥੋੜੀ ਜਿਹੀ ਕਮੀ ਹੈ ਕਿ ਇਹਨਾਂ ਰੁਪਈਆ ਲਾ ਕੇ ਉਹਨਾਂ ਨਾ ਜਿਹੜਾ ਜਿੰਨੇ ਵੀ ਹਾਲਤ ਹਨ ਉਹਨਾਂ ਨੂੰ ਲੈਟਰਿੰਗ ਬਾਥਰੂਮ ਜੁਆਇੰਟ ਬਣਾਉਣੇ ਚਾਹੀਦੇ ਹਨ। ਉਹ ਨਹੀਂ ਉਹ ਸਾਈਡ ਤੇ ਬਣਾਏ ਉਹਨਾਂ ਨੇ। ਨਹੀਂ ਉਹਦਾ ਸਾਈਡ ਤੇ ਵੀ ਕੱਟ ਰਹੇ ਜੀ। ਅੱਛਾ ਜੀ। ਇਹ ਤਾਂ ਮੇਰਾ ਸੁਝਾਅ ਉਹਨਾਂ ਨੂੰ ਲੈਣਾ ਪਏਗਾ ਕਿ ਜੇ ਆਪਾਂ ਕਿਉਂਕਿ ਹਲੇ ਤਾਂ ਕੰਮ ਹੋ ਰਿਹਾ ਡਿਵੈਲਪਮੈਂਟ ਦੇ, ਹਲੇ ਤਾਂ ਹਲ ਬਹੁਤ ਕੁਝ ਬਣਨਾ ਜੇ। ਚਲੋ ਜੀ ਮੈਂ ਤੇ ਇਹੀ ਕਹਾਂਗਾ ਵੀ ਮਾੜਾ ਜਿਹਾ ਉਹਨੂੰ ਵਧਾਣ, ਕਿਉਂਕਿ ਤੇ ਅੱਜ ਕੱਲ 1100 ਬੰਦੇ ਹਨ ਅੱਛਾ ਜੀ। ਤੇ ਲੈਟਰਿੰਗ ਬਾਥਰੂਮ ਬਹੁਤ ਕਮ ਸਨ, ਲੇਕਿਨ ਲੈਣ ਚ ਲੱਗਣਾ ਪਿਆ ਉਹ ਨਹੀਂ। ਬਾਕੀ ਡਿਵੈਲਪਮੈਂਟ ਇੰਨਾ ਨਜ਼ਾਰਾ ਬਜਾ, ਇੰਨੀ ਬਿਲਡਿੰਗ ਤਕੜੀ ਬਣੀ ਹੈ ਕੋਈ ਅੰਤ ਹੀ ਨਹੀਂ। ਬਹੁਤ ਯਾਨੀ ਕਿ ਹਾਲ ਬਣੇ ਨੇ, ਮਤਲਬ ਇੱਕ ਹਾਲ ਚ 50-50 60 ਗੱਦੇ ਆ ਜੀ। ਅੱਛਾ ਜੀ। ਹਾਂ ਜੀ। ਤੇ ਜਿਹੜਾ ਲੈਟਰਿੰਗ ਬਾਥਰੂਮ ਨਾ ਉਹਦਾ ਥੋੜਾ ਜਿਹਾ ਸੁਝਾਅ ਹੈ ਕਿਉਂਕਿ ਬਣੇ ਹੈ ਨਾ ਕਾਫੀ ਜ਼ਿਆਦਾ ਬਣੇ ਆ। ਜਿਹੜੇ ਬਣੇ ਆ ਉਹ ਠੀਕ ਬਣੇ ਨੇ। ਹਾਂ ਉੱਥੋਂ ਕੀ ਦੂਰ ਹੈ ਬਿਲਡਿੰਗ ਤੋਂ। ਅੱਛਾ ਬਿਲਡਿੰਗ ਤੋਂ ਦੂਰ। ਬਿਲਡਿੰਗ ਤੋਂ ਕਮ ਸੇ ਕਮ 1 ਕਿਲੋਮੀਟਰ ਦੂਰ ਨੇ ਜੀ। ਅੱਛਾ ਅੱਛਾ। ਨੇੜੇ ਹੋਣੇ ਚਾਹੀਦੇ, ਇਹ ਬਿਲਡਿੰਗ ਦੇ ਨੇੜੇ ਹੋਣੇ ਚਾਹੀਦੇ ਕਿਉਂਕਿ ਕਈ ਮੇਰੇ ਬਜ਼ੁਰਗ ਸਨ ਕਿ ਉਹਨਾਂ ਤੋਂ ਵਿਚਾਰੇ ਉੱਠ ਕੇ ਅਸੀਂ ਉਹਨਾਂ ਦਾ ਲੰਗਰ ਜੋ ਆਪ ਅਸੀਂ ਲੰਗਰ ਲੈ ਕੇ ਆਪ ਚਾਹ ਲੈ ਕੇ ਗਲਾਸਾਂ 'ਚ ਕਮਰੇ 'ਚ ਆਉਂਦੇ ਸਨ। ਨਹੀਂ ਕਮਰੇ ਦੀ ਅਟੈਚ ਵੀ ਸੀ, ਸਾਡੇ ਕਮਰੇ ਦੀ ਅਟੈਚ ਨਹੀਂ ਜੀ। ਸਾਡੇ ਕਮਰੇ ਅਟੈਚ ਸੀ ਬਾਥਰੂਮ ਲੈ ਕੇ। ਤੁਹਾਡੇ ਕਮਰੇ ਦੇ ਵਿੱਚ ਅਟੈਚ ਵਾਸ਼ਰੂਮ ਹੈ? ਅਟੈਚ ਹੀ ਬਾਥਰੂਮ ਸੀਗਾ, ਲੈ ਕੇ ਬਾਥਰੂਮ। ਸਾਡਾ ਸੀ 49 ਸਾਡਾ ਇਹ 49 ਨੰਬਰ ਉਹ 3-4 ਹਾਲਤ ਹਨ। ਉਹਨਾਂ ਦੇ ਅਟੈਚਮੈਂਟ ਦੇ ਨਾਲ ਥੋੜੀ ਦੂਰ ਸੀ। ਸ਼ਾਇਦ ਕਿਸੇ ਕਮਰੇ 'ਚ ਅਟੈਚਮੈਂਟ ਨਾ ਹੋਏ, ਲੇਕਿਨ ਜਿਵੇਂ ਸਰਦਾਰ ਸਾਹਿਬ ਦੱਸ ਰਹੇ ਕਿ ਕਮਰਿਆਂ 'ਚ ਅਟੈਚਮੈਂਟ ਹੈ। ਉਹਦੇ ਨਾਲ ਥੋੜੀ ਦੂਰ 3 ਲੈਟਰਿਨ ਸਨ ਤੇ 3 ਬਾਥਰੂਮ ਸਨ ਤੇ ਕਮ ਸੇ ਕਮ ਉੱਥੇ ਅਸੀਂ 200 ਯਾਤਰੀ ਸਾਂ। 200 ਯਾਤਰੀਆਂ ਨੂੰ 3 ਲੈਟਰਿਨ ਬਾਥਰੂਮ ਬੜੇ ਨਹੀਂ ਹੁੰਦੇ। ਚਲੋ ਇਸ ਗੱਲ ਦਿੱਤਾ ਜਾਏ। ਇਹ ਤੁਹਾਡੀ ਗੱਲ ਹੁਣ ਪਹੁੰਚ ਹੀ ਜਾਣੀ ਜੀ ਅੱਗੇ, ਅੱਲਾ ਖੈਰ ਕਰੇ। ਹੋਰ ਬਹੁਤ ਵਧੀਆ ਬਿਲਡਿੰਗ, ਬਹੁਤ ਵਧੀਆ ਬਣੀ ਹੈ ਜੀ। ਤੇ ਕੋਈ ਪ੍ਰਸ਼ਾਦੇ ਲੰਗਰ ਵੱਲੋਂ ਉਹਦਾ ਸੁਥਰਾ ਜੀ, ਬੜਾ ਸੁਥਰਾ ਪ੍ਰਬੰਧ ਸੀ ਜੀ। ਜਿਹੜਾ ਉੱਥੇ ਕੰਮ ਹੋਇਆ ਉਹ ਕੈਸਾ? ਪਰ ਕੀ ਨਜ਼ਾਰਾ ਮਜ਼ਾ ਆ ਜੀ। ਤੇ ਟਾਈਮ ਲੱਗਾ 9 ਮਹੀਨੇ। ਹਾਂ ਉਹ ਕੱਲ ਦੀ ਚਰਚਾ ਹੋ ਰਹੀ ਹੈ ਵੀ 9 ਮਹੀਨੇ ਤੇ ਅਸੀਂ ਇੱਕ ਆਪਣਾ ਕੱਪੜਾ ਨਹੀਂ ਸਵਾ ਸਕਦੇ। ਵੀ ਦਰਜੀ ਵੀ ਕਹੇਗਾ ਨਹੀਂ ਯਾਰ ਕਰਸੋਂ ਆਈ ਇੱਕ ਵਿਆਹ, ਮੈਂ ਵਿਆਹ ਤੋਂ ਬਾਅਦ ਬਣਾਵਾਂਗੇ 9 ਬੱਚੇ ਵੀ ਜਨਮ ਲੈਣਾ 37 ਕਿੱਲੇ ਰਕਮ ਕਰਨਾ ਹੈ। ਹਾਂਜੀ 37 ਕਿੱਲੇ ਰਕਬਾ ਜੀ ਕਹਿੰਦੇ ਨੇ। ਹਾਂਜੀ 37 ਕਿੱਲੇ ਰੱਖੋ। 37 ਕਿੱਲੇ ਰਕਮ ਇਹ ਹਲੇ ਬਹੁਤ ਸਾਰੀ ਡਿਵੈਲਪਮੈਂਟ ਹੋਣੀ ਬਾਕੀ ਹੈ ਜੀ। ਜਿਹੜਾ ਥੱਲੇ ਪੱਥਰ ਲੱਗਾ, ਪੱਥਰ ਵੀ ਇੱਕੋ ਡਿਜ਼ਾਈਨ ਹੈ ਜੀ, ਇੱਕੋ ਚੀਜ਼ ਹੈ ਸਾਰਾ। ਇੱਕ ਨੇ ਵੀ ਇਹ ਪੱਥਰ ਇੱਥੇ ਹੋਰ ਹੈ, ਇੱਥੇ ਹੋਰ, ਇੱਥੇ ਸਾਰਾ ਪੱਥਰ ਇੱਕੋ ਚੀਜ਼ ਲੱਗੀ ਹੈ ਜੀ, ਇੱਕੋ ਵੈਰਾਈਟੀ ਲੱਗੀ ਸਾਰਾ, ਟੋਟਲੀ ਪੱਥਰ ਇੱਕੋ ਵੈਰਾਈਟੀ ਲੱਗੀ ਹੈ ਜੀ। ਜੇ ਆਪਾਂ ਤਲਾਬ ਮਤਲਬ ਜਿਹੜਾ ਸਾਡਾ ਸਰੋਵਰ ਹੈ ਉਹ ਵੇਖੀਏ ਬਹੁਤ ਸਾਫ, ਥੱਲੇ ਸਾਰਾ ਇੰਨਾ ਸੁਥਰਾ ਪਾਣੀ ਹੈ ਕਿ ਥੱਲੇ ਸਾਰਾ ਉਹਦਾ ਤਲਾਬ ਦਾ ਫਰਸ਼ ਨਜ਼ਰ ਆਉਂਦਾ। ਹਾਂ ਬਹੁਤ ਅੱਛਾ ਹੋਇਆ। ਜਿਹੜਾ ਪੁਰਾਣਾ ਖੂਹ ਉਹ ਵੀ ਦੇਖਿਆ ਜੀ? ਮੈਂ ਬਿਲਕੁਲ ਉਸੇ ਤਰ੍ਹਾਂ ਸਲਾਮਤ ਹੈ ਜੀ, ਬਿਲਕੁਲ ਵਧੀਆ। ਜਿਹੜਾ ਪੁਰਾਣਾ ਗੁਰਦੁਆਰਾ ਰਣਜੀਤ ਸਿੰਘ ਦੇ ਰਾਜਾ ਰਣਜੀਤ ਸਿੰਘ ਦੇ ਦੌਰ ਦਾ ਬਣਿਆ, ਉਹੀ ਗੁਰਦੁਆਰਾ ਜੀ। ਨਹੀਂ ਉਹ ਪੁਰਾਣੀ ਬਿਲਡਿੰਗ ਉਹ ਵੀ ਮੌਜੂਦ ਹੈ? ਆਪ ਬਿਲਡਿੰਗ ਇਹਨਾਂ ਦੀ ਬਿਲਡਿੰਗ ਉਹੀ ਪੁਰਾਣੀ ਸੀ, ਕੋਈ ਛੇੜਛਾੜ ਹਾਂ ਬਿਲਡਿੰਗ ਪੁਰਾਣੀ ਸੀ। ਉਹ ਛੇੜਛਾੜ ਨਹੀਂ ਕੀਤੀ ਕਿ ਉਹਨੂੰ ਰੰਗ ਰੋਗਨ ਕਰਕੇ, ਯਾਨੀ ਕਿ ਪੂਰਾ ਰੱਖ ਰਖਾਅ ਦਾ ਬਹੁਤ ਵਧੀਆ ਜੀ। ਅੱਜ ਜਿਵੇਂ ਹੁਣੀ ਮਾਈ ਹੈ, ਬਹੁਤ ਵਧੀਆ ਜੀ। ਉੱਥੇ ਜਾ ਕੇ ਮਨ ਖੁਸ਼ ਹੁੰਦਾ? ਮੈਂ ਕਰਾਸੂ ਆਣੇ ਜੀ। ਅੱਛਾ ਜੀ। ਤੇ ਜੋ ਆਂਸੂ ਆਣੇ ਕਰਾ ਖੁਸ਼ੀ ਦੇ ਵੀ ਜਿਹੜੇ ਲੋਕ ਜਿਨ੍ਹਾਂ ਨੇ ਅੱਜ ਤੱਕ ਯਾਤਰਾ ਨਹੀਂ ਕੀਤੀ ਕਰਤਾਰਪੁਰ ਸਾਹਿਬ ਦੀ ਚੜ੍ਹਦੇ ਪੰਜਾਬ ਦੇ ਵਿੱਚ, ਉਹਨਾਂ ਨੂੰ ਕੀ ਕਹੋਗੇ? ਚਲ ਗਏ ਜਾ ਕੇ ਹਾਂਜੀ ਜਾ ਕੇ ਸਾਨੂੰ ਕਹਿਣਾ ਕਿ ਸਾਨੂੰ ਕਿਉਂ ਨਹੀਂ ਗਏ। ਹੁਣ ਜਦੋਂ ਮੈਂ ਇੱਕ ਦੋ ਨਾ ਵੀਡੀਓ ਪਾਈਆਂ ਪਿੱਛੇ ਮੈਂ ਹਾਂਜੀ ਕਿਉਂ ਸਰਪੰਚ ਸਾਹਿਬ ਸਾਨੂੰ ਕਿਉਂ ਨਹੀਂ ਦੱਸਿਆ, ਮੈਂ ਅੱਗੋਂ ਦੱਸਾਂਗਾ। ਅਸੀਂ ਪਿੰਡ 'ਚ ਆਪਣੇ ਪਿੰਡ 'ਚੋਂ ਸਿਰਫ 3 ਬੰਦੇ ਆਏ ਜੀ। ਅੱਛਾ ਜੀ। ਤੇ ਸ਼ਾਇਦ ਅਗਲੇ ਪੜਾਅ 70 ਤੋਂ ਘੱਟ ਨਹੀਂ ਹੋਣਗੇ ਜੀ। ਤੇ ਨਹੀਂ ਆਮ ਦਿਨਾਂ ਦੇ ਵਿੱਚ ਵੀ ਹੁਣ ਤੇ ਕਰੋਨਾ ਦੀ ਵਜ੍ਹਾ ਤੋਂ ਬੰਦ ਆ ਕਰਤਾਰਪੁਰ ਸਾਹਿਬ, ਆਮ ਰੂਟੀਨ ਦੇ ਵਿੱਚ ਡੇਲੀ ਲੋਕ ਆਉਂਦੇ ਜਾਂਦੇ ਰਹੇ ਨੇ। ਸਾਡੇ ਵੀਜ਼ਾ ਬਹੁਤ ਘੱਟ ਹੋਈਆਂ ਨੇ, ਦੇ ਰਹੇ ਨੇ। ਉਹ ਜਿਹੜਾ ਕੋਰੀਡੋਰ ਤੋਂ ਜਾਂਦੇ ਨਾ ਹਾਂਜੀ ਉਹ ਬਹੁਤ ਲੋਕ ਯਾਨੀ ਕਿ ਮੇਰੇ ਨਜ਼ਦੀਕੀ ਸੀ ਨਾ ਪੰਜਾਬ ਦੇ, ਕਿਉਂਕਿ ਸਾਡਾ ਤੋਂ 350 ਕਿਲੋਮੀਟਰ ਹੈ ਜੀ ਕੁਰੂਕਸ਼ੇਤਰ। ਹਾਂਜੀ ਅਸੀਂ ਜਦੋਂ ਆਵਾਂਗੇ ਜਾਂ ਤਾਂ ਪਹਿਲਾਂ ਰਾਤ ਅੰਮ੍ਰਿਤਸਰ ਰਹੀਏ ਜੀ, ਹਾਂਜੀ ਕਿਉਂਕਿ ਇੱਥੇ ਦਿਨ ਰਹਿੰਦੇ 12 ਘੰਟੇ ਦਾ ਸਾਡਾ ਮਤਲਬ ਦਿਨ 12 ਘੰਟੇ ਜੀ ਵਾਪਸ ਜਾਈਏ, ਕੀ ਦੇਖੀਏ ਕੀ ਕਰੀਏ, ਕੁਝ ਦੇਖ ਨਹੀਂ ਸਕਦੇ। ਸਰਦਾਰ ਜੀ ਕੋਲੇ ਉਹ ਦੇਖ ਜਾਂਦੇ ਹਨ, ਇੱਥੇ ਆ ਕੇ ਰਹਿ ਲਓ ਅੰਮ੍ਰਿਤਸਰ। ਸਾਡਾ ਇੱਥੇ ਰਹਿਣਾ, ਕਿਉਂਕਿ ਜੇ ਆਪਾਂ ਆਉਂਦੇ ਹਾਂ ਅੰਦਰ ਸਾਡਾ ਕਮ ਸੇ ਕਮ ਰਾਤ ਰੱਖਣ ਸਾਨੂੰ ਫਿਰ ਮਨ ਖੁਸ਼ ਹੋਏਗਾ ਰਾਤ ਰਹਿ ਤੇ ਸਰਦਾਰ ਜੀ ਰਾਤ ਨੂੰ ਕੋਈ ਅੰਮ੍ਰਿਤਸਰ ਆ ਕੇ ਬੰਦਾ ਰਹਿ ਲਵੇ ਤੇ ਸਵੇਰ ਫਸਟ ਟਾਈਮ ਨਿਕਲੇ ਤੇ ਸਿੱਧਾ ਆ ਜਾਵੇ ਕਰਤਾਰਪੁਰ, ਰਾਤ ਅੰਮ੍ਰਿਤਸਰ ਰਹਿ ਲਵੇ ਤੇ ਸਵੇਰ ਫਸਟ ਟਾਈਮ ਆ ਜਾਵੇ ਕਰਤਾਰਪੁਰ, ਸ਼ਾਮ ਤੱਕ ਕਿਤੇ ਰਹੇ, ਸ਼ਾਮ ਨੂੰ ਵਾਪਸ ਜਾ ਸਕਦਾ। ਪਤਾ ਕੀ ਅੱਜ ਕੱਲ ਸਾਡੇ ਨਾ ਤੁਹਾਡੇ ਦੇ ਬੱਚੇ 5-7 ਜਾਂ 8 ਕਰ ਲੈਂਦੇ ਆ, ਹਾਂਜੀ ਸਾਡੇ ਹਿੰਦੁਸਤਾਨ ਬੱਚਾ ਸਿਰਫ ਇੱਕ ਕਰਦੇ ਆ। ਹੁਣ ਕੰਮ ਵੀ ਦੇਖਣਾ ਜੀ, ਹਾਂਜੀ ਆਪਣਾ ਧੰਦਾ ਵੀ ਵੇਖਣਾ ਜੀ। ਹਾਂਜੀ ਇਹ ਬੱਚਿਆਂ ਵਾਲਾ ਕੀ ਰੌਲਾ ਜੀ? ਮੈਂ ਪਹਿਲੇ ਵੀ ਬੜੀ ਗੱਲ ਸੁਣੀ ਵੀ ਉੱਥੇ ਬੰਦਾ ਇੱਕ ਹੀ ਬੱਚਾ ਹੁੰਦਾ ਬੱਚਾ ਜੀ, ਇੱਕ ਬੱਚਾ ਜੀ। ਤੇ ਬਾਕੀਆਂ ਤੇ ਕੀ ਗਵਰਨਮੈਂਟ ਨੇ ਪਾਬੰਦੀ ਲਾਈ? ਮੈਂ ਕੋ ਪਾਬੰਦੀ 3 ਸੀ। ਹਾਂਜੀ ਜੇ ਇਸ ਆਦਮੀ ਦੇ 3 ਬੱਚੇ ਆ ਜੀ, ਹਾਂਜੀ ਉਹ ਸਾਡੇ ਇਲੈਕਸ਼ਨ ਲੜ ਸਕਦਾ ਜੀ। ਅੱਛਾ ਜੀ। ਜੇ ਆਦਮੀ ਦੇ 3 ਬੱਚੇ ਨੇ, ਹਾਂਜੀ 3 ਬੱਚਿਆਂ ਵਾਲਾ ਸਾਡੇ ਇਲੈਕਸ਼ਨ ਲੜ ਸਕਦਾ ਜੀ। ਅੱਛਾ ਜੀ। ਉਹ ਸਰਦਾਰ ਜੀ ਸਾਡੇ ਤਾਂ ਇੱਥੇ ਲੋਕ 4-4 ਬੀਬੀਆਂ ਰੱਖੀ ਫਿਰਦੇ ਆ, ਤੁਸੀਂ 3 ਬੱਚਿਆਂ ਦੀ ਗੱਲ ਕਰਦੇ। ਉਹ ਮੁਸਲਮਾਨਾਂ ਦੀਆਂ 4-4 ਬੀਬੀਆਂ ਵੀ ਹੁੰਦੀਆਂ ਜੇ ਕਈ ਬੰਦਿਆਂ ਦੀਆਂ, ਕਈਆਂ ਦੀ ਆ 2 ਤਾਂ ਅਕਸਰ ਹੀ ਲਈ ਫਿਰਦੇ ਜੀ। ਉਹ ਮੇਰੇ ਵਰਗਾ ਮਾੜਾ ਬੰਦਾ ਹੋਵੇ ਤੇ ਉਹਦੀ ਇੱਕ ਅੱਧੀ ਤੇ ਗੁਜ਼ਾਰਾ ਹੋ ਜਾਂਦਾ, ਜਿਵੇਂ ਚੌਧਰੀ ਸਾਹਿਬ ਘਰੋਂ ਡਰਦੇ। ਬਹੁਤ ਮਨ ਕੋਈ ਹੈ ਜੀ, ਚੌਧਰੀ ਸਾਹਿਬ ਦੇ ਪਿੰਡ ਨਾ ਸਾਡੇ ਤੋਂ
45-50 ਕਿਲੋਮੀਟਰ ਦੂਰ ਹੈ ਜੀ ਗੋਂਦਰ ਪਿੰਡ ਇਹਨਾਂ ਦਾ ਹਾਂਜੀ ਸਭ ਤੋਂ 45-50 ਕਿਲੋਮੀਟਰ ਦੂਰ ਹੈ ਜੀ। ਇਹ ਸਾਨੂੰ ਨਾ ਰਸਤੇ 'ਚ ਹੀ ਮਿਲੇ ਆ। ਅੱਛਾ ਜੀ ਇੱਕ ਮੁਲਾਜ਼ਮ ਹੋਣ ਦੇ ਨਾਤੇ ਸਾਡਾ ਕੋਈ ਰਿਸ਼ਤੇਦਾਰ ਨਹੀਂ, ਕੋਈ ਲਾ ਨਹੀਂ, ਕੋਈ ਤੰਗ ਨਹੀਂ। ਫਿਰ ਵੀ ਇਹਨਾਂ ਸਾਨੂੰ ਪਾਕਿਸਤਾਨ ਦੇ ਹੁੰਦੇ ਹੋ ਸਾਨੂੰ ਪੁੱਛ ਰਹੇ ਕਿੱਥੋਂ, ਹਰਿਆਣੇ ਚੋਂ, ਗੋਂਦਰ ਚੋਂ। ਇਹਨਾਂ ਸਾਨੂੰ ਇੱਥੇ ਉੱਤੇ ਆਣ ਕੇ ਸਾਡੀ ਆਓ ਭਗਤ ਕੀਤੀ, ਚਾਹ ਪਿਆਈ, ਜੂਸ ਪਿਆ ਸਾਨੂੰ ਹਰ ਪੱਲੋਂ। ਦੇਖੋ ਜੀ ਉਹ ਪੁਲਿਸ ਅਫਸਰ ਨੇ ਤੁਹਾਡੀ ਆਪਣਾ ਹਿਫਾਜ਼ਤ ਕਰਨਾ, ਤੁਹਾਡਾ ਖਿਆਲ ਰੱਖਣਾ, ਉਹਨੂੰ ਆਪਣੀ ਉਹ ਫਰਜ਼ ਸਮਝਦੇ ਨੇ, ਡਿਊਟੀ ਸਮਝਦੇ ਨੇ ਜੀ। ਬਹੁਤ ਵਧੀਆ ਪਿਆਰ ਕੀਤਾ ਤੇ ਸਾਡੀ ਪੰਜਾਬ ਪੁਲਿਸ ਤੋਂ ਖੁਸ਼? ਬਹੁਤ ਖੁਸ਼ ਜੀ। ਅਸੀਂ ਤਾਂ ਤੁਹਾਡੇ ਤੋਂ ਜ਼ਿਆਦਾ ਖੁਸ਼ ਇਹਨਾਂ ਤੇ ਅਸੀਂ ਇੱਥੇ ਟੱਕਰੇ, ਤੁਸੀਂ ਸਾਨੂੰ ਦੂਰੋਂ ਮਿਲਣ ਆਏ ਜੇ। ਦੇਖੋ ਜੀ ਮੈਂ ਇੱਥੇ ਰਹਿਣਾ, ਮੈਂ ਤੇ ਆਮ ਬੰਦਾ, ਮੇਰੀ ਤਾਂ ਕੋਈ ਗੱਲ ਨਹੀਂ। ਦੇਖੋ ਜੀ ਉਹ ਇੱਕ ਪੁਲਿਸ ਅਫਸਰ ਨੇ, ਸਰਕਾਰੀ ਮੁਲਾਜ਼ਮ ਨੇ। ਸਾਡੇ ਵਾਸਤੇ ਆਮ ਨਹੀਂ ਜੀ, ਹਾਂਜੀ ਸਾਡੇ ਵਾਸਤੇ ਆਮ ਨਹੀਂ, ਸਾਨੂੰ ਮਿਲਣਾ ਹੈ, ਸਾਡੇ ਵਾਸਤੇ ਆਪ, ਸਾਡੇ ਵਾਸਤੇ ਖਾਸ ਹੋ। ਤੇ ਹੁਣ ਵਾਪਸ ਜਾ ਕੇ ਕੀ ਪੈਗਾਮ ਦੇਣਾ ਜੀ ਉਹਨਾਂ ਨੂੰ? ਜਾ ਕੇ ਘੱਟੀਆਂ ਮਾਰਾਂਗੇ ਤੁਹਾਨੂੰ, ਕੀ ਹਾਲ ਜੇ ਤੁਹਾਡਾ? ਸਾਨੂੰ ਤਾਂ ਮਾਰੋਗੇ। ਜਿਹੜੇ ਲੋਕ ਤੁਹਾਨੂੰ ਪੁੱਛਣਗੇ ਵੀ ਸਰਦਾਰ ਜੀ ਗਏ ਸੀ ਪਾਕਿਸਤਾਨ, ਕਿੱਦਾਂ ਦਾ ਲੱਗਾ, ਉਹਨਾਂ ਨੂੰ ਕੀ ਦੱਸਣਾ ਜੀ? ਉਹ ਤਾਂ ਸਾਡੇ 13 ਤਰੀਕ ਤੋਂ ਉਤਾਵਲ ਲੈ ਰਹੇ ਨੇ, ਕਦੋਂ ਸਾਨੂੰ ਵਾਪਸ ਪਾਕਿਸਤਾਨ ਸੱਦਿਆ ਜਾਏਗਾ। 13 ਤਰੀਕ ਤੋਂ ਪੂਰਾ ਉਤਾਵਲ ਹੈ ਜੀ। ਕੰਮ ਕਰ ਛੱਡ ਗਏ ਨੇ, ਅਸੀਂ ਤਾਂ ਸਵੇਰੇ ਆ ਜਾਈਏ ਜੇ ਸਾਨੂੰ ਆਉਣ ਦੇਣ ਤੇ। ਕਿਉਂਕਿ ਹੁਣ ਇਹ ਵੀ ਮਤਲਬ ਅਗਾ ਹੁਣ ਆਏਗਾ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਜਾਂ ਉਸ ਤੋਂ ਪਹਿਲਾਂ ਸਾਡੇ ਪਾਸਪੋਰਟ ਜਮ੍ਹਾਂ ਹੋਇਆ ਜੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਤੇ। ਜੀ ਜੀ ਉਸ ਤੇ ਸ਼ਾਇਦ ਜਥਾ ਹੋਵੇ ਸਾਡਾ ਜੀ। ਤੇ ਸਰਦਾਰ ਜੀ ਜਿਹੜਾ ਲੋਕ ਕਹਿੰਦੇ ਵੀ ਪਾਕਿਸਤਾਨ ਨਾ ਜਾਇਆ ਜੇ, ਉੱਥੇ ਲੋਕ ਗੱਲਾਂ ਕਰਦੇ ਨੇ ਵੀ ਉੱਥੇ ਸਿਕਿਉਰਿਟੀ ਦੇ ਬੜੇ ਮਸਲੇ ਆ, ਤੁਹਾਨੂੰ ਕੋਈ ਇੰਜ ਦੀ ਗੱਲ ਲੱਗੀ? ਉੱਥੇ ਤੇ ਮੀਡੀਆ ਬਹੁਤ ਡਰਾ ਰਿਹਾ ਜਿਹੜੇ ਪਾਕਿਸਤਾਨ ਜਾ ਰਹੇ ਨੇ, ਜਿਹਨਾਂ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਉਹ ਦੂਸਰੀ ਕੰਟਰੀ 'ਚ ਨਹੀਂ ਜਾ ਸਕਦਾ। ਐਸੀ ਕੋਈ ਗੱਲ ਹੈ? ਬਿਲਕੁਲ ਬਹੁਤ ਜ਼ਿਆਦਾ ਤੁਮ ਰਹੇ ਜੀ। ਮੈਨੂੰ ਖੁਦ ਕਿਹਾ ਸਰਪੰਚ ਸਾਹਿਬ ਦੂਸਰੀ ਕੰਟਰੀ, ਮੈਂ ਦੂਸਰੀ ਕੰਟਰੀ ਜਾਵਾਂ ਚਾਹੇ ਨਾ ਜਾਵਾਂ, ਹਾਂਜੀ ਮੇਰਾ ਆਪਣਾ ਪਿਛਲਾ ਪਿੰਡ ਜਿਹੜਾ ਮੇਰਾ ਆਪਣਾ ਪਿਛਲਾ ਵਤਨ ਮੈਂ ਜ਼ਰੂਰ ਵੇਖ ਕੇ ਆਵਾਂ। ਸਰਦਾਰ ਜੀ ਉੱਥੇ ਲੋਕ ਦੁਆਵਾਂ ਮੰਗਦੇ ਵੀ ਬਾਬਾ ਗੁਰੂ ਨਾਨਕ ਸਾਡਾ ਵੀਜ਼ਾ ਲਾ ਦੇ, ਤੇ ਜੇ ਕਹਿੰਦੇ ਇੱਥੇ ਆ ਜਾਈਏ ਤੇ ਫਿਰ ਲੱਗਦਾ ਨਹੀਂ। ਇਹਦਾ ਮਤਲਬ ਫਿਰ ਇਹ ਜਿਹੜੀ ਤੁਸੀਂ ਦੁਆ ਮੰਗਦੇ ਹੋ ਤਾਂ ਫਿਰ ਗੱਲ ਠੀਕ ਨਹੀਂ। ਫਿਰ ਹੋਰ ਜੀ ਯੂਰਪ 'ਚ ਜਿੰਨੇ ਵੀ ਸਭ ਤੋਂ ਜ਼ਿਆਦਾ ਧੰਦੇ ਨੇ ਪਾਕਿਸਤਾਨੀ ਨੇ ਜੀ। ਪਾਕਿਸਤਾਨੀ ਜੀ ਯੂਰਪ 'ਚ ਮੇਰਾ ਬ੍ਰਦਰ ਵੀ ਜਰਮਨ 'ਚ ਹੈ ਹਾਂਜੀ। ਤੇ ਜਿੰਨੇ ਉੱਥੇ ਪਾਕਿਸਤਾਨੀ ਮਤਲਬ ਯੂਰਪ 'ਚ ਨੇ ਧੰਦੇ ਸਭ ਤੋਂ ਜ਼ਿਆਦਾ ਪਾਕਿਸਤਾਨੀ ਨੇ ਜੀ ਯੂਰਪ ਦੇ ਵਿੱਚ ਹੁੰਦੇ ਤੇ ਧੰਦੇ ਵੀ ਕਰਦੇ ਉੱਥੇ ਜੀ। ਚੌਧਰੀ ਸਾਹਿਬ ਸਰਦਾਰ ਜੀ ਇੰਗਲੈਂਡ ਦਾ ਜਿਹੜਾ ਮੇਅਰ ਆ ਉਹ ਪਾਕਿਸਤਾਨੀ ਹੈ। ਅਮਰੀਕਾ ਦੇ ਵਿੱਚ ਬਹੁਤ ਸਾਰੇ ਲੋਕ ਮੈਂਬਰ ਪਾਰਲੀਮੈਂਟ ਨੇ। ਇੰਗਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਯੂਰਪਾਂ ਦੇ ਵਿੱਚ ਬੇਸ਼ੁਮਾਰ ਪਾਕਿਸਤਾਨੀ ਮੈਂਬਰ ਪਾਰਲੀਮੈਂਟ ਨੇ। ਅਗਰ ਪਾਕਿਸਤਾਨ 'ਚ ਕੋਈ ਐਸੀ ਗੱਲ ਹੋਵੇ ਤਾਂ ਉਹਨਾਂ ਨੂੰ ਕੋਈ ਜੀ ਕਨਾਡਾ ਸਾਰਾ ਪੰਜਾਬੀਆਂ ਸੰਭਾਲਿਆ ਸਰ। ਹਾਂਜੀ ਕੈਨੇਡਾ ਦੇ ਵਿੱਚ ਜ਼ਿਆਦਾਤਰ ਇੰਡੀਅਨ, ਉੱਥੇ ਪਾਕਿਸਤਾਨੀ ਥੋੜੇ ਘੱਟ ਹੈ। ਹਾਂਜੀ ਲੇਕਿਨ ਉੱਥੇ ਵੀ ਸਾਡੇ ਪਾਕਿਸਤਾਨੀ ਮੈਂਬਰ ਪਾਰਲੀਮੈਂਟ ਹੈ ਨੇ। ਅਗਰ ਕੋਈ ਐਸੀ ਗੱਲ ਪਾਕਿਸਤਾਨ 'ਚ ਹੋਵੇ ਤਾਂ ਮੈਂਬਰ ਪਾਰਲੀਮੈਂਟ ਬੰਦਾ ਕਿਵੇਂ ਬਣ ਸਕਦਾ? ਵੀਰ ਜੀ ਕਹੇ ਕੋਈ ਨਾ ਮੀਡੀਆ ਵਾਲਿਆਂ ਨੂੰ ਗੁੱਸਾ ਵੀ ਲੱਗੇ। ਹਾਂਜੀ ਇਹ ਹਰ ਕੰਟਰੀ ਦਾ ਮੀਡੀਆ ਵਿਕਿਆ ਹੋਇਆ ਜੀ। ਹਾਂਜੀ ਹਰ ਕੰਟਰੀ ਦਾ ਮੀਡੀਆ ਵਿਕਿਆ, ਚਾਹੇ ਉਹ ਪਾਕਿਸਤਾਨ ਦਾ, ਚਾਹੇ ਇੰਗਲੈਂਡ ਦਾ, ਚਾਹੇ ਚਲੋ ਜੀ ਉਤਲੇ ਲੈਵਲ ਤੇ ਵਿਕ ਗਿਆ, ਕੋਈ ਮਸਲਾ ਨਹੀਂ। ਲੇਕਿਨ ਜਿਹੜੀ ਜ਼ਮੀਨੀ ਹਕਾਇਕ ਆ ਉਹ ਤਾਂ ਸਹੀ ਬਿਆਨ ਕਰਨੇ ਚਾਹੀਦੇ ਨੇ। ਦੁਨੀਆ ਨੂੰ ਪੁੱਠੇ ਰਹਿਣਾ ਪਾਓ, ਕਿਉਂਕਿ ਦੁਨੀਆ ਨੂੰ ਵੰਡੋ ਨਾ। ਦੇਖੋ ਤੁਹਾਡੇ ਦਿਲਾਂ 'ਚ ਐਵੇਂ ਖੌਫ ਇੱਕ ਬਾਤ ਦਾ ਵੀ ਪਾਕਿਸਤਾਨ ਨਹੀਂ ਜਾਣਾ, ਲੇਕਿਨ ਇੱਥੇ ਤੁਹਾਨੂੰ ਆ ਕੇ ਕੀ ਲੱਗਾ ਜੀ? ਬਹੁਤ ਵਧੀਆ ਲੱਗਾ। ਬਹੁਤ ਕੋਈ ਸਿਕਿਉਰਿਟੀ ਦਾ ਇਸ਼ੂ ਤੁਹਾਨੂੰ ਨਜ਼ਰ ਆਇਆ? ਹੈ ਤੁਹਾਨੂੰ ਕੋਈ ਸਿਕਿਉਰਿਟੀ ਦਾ ਮਸਲਾ ਹੋਇਆ ਨਾ ਇੱਥੇ? ਜੀ ਨਾ, ਮਤਲਬ ਨਹੀਂ। ਕਿਸੇ ਨੇ ਤੁਹਾਨੂੰ ਪੁੱਛਿਆ ਹੋਵੇ ਤਾਂ ਕਿਸੇ ਨੇ ਤੁਹਾਨੂੰ ਓਏ ਵੀ ਕੀਤੀ ਹੋਵੇ? ਨਾ ਜੀ ਨਾ, ਮਤਲਬ ਨਹੀਂ। ਤੇ ਫਿਰ ਹੁਣ ਉੱਥੇ ਜਾ ਕੇ ਲੋਕਾਂ ਨੂੰ ਕੀ ਦੱਸਣਾ ਜੀ ਸਿਕਿਉਰਿਟੀ ਦੇ ਬਾਰੇ? ਤਰਸਾਵਾਂਗੇ ਕਿ ਵੀ ਪਾਕਿਸਤਾਨ ਗਏ ਹਾਂ, ਸਾਡੇ ਦਾ ਸਲੂਕ ਆ, ਸਾਨੂੰ ਇੱਕ ਦੋਗਾ ਸਾਨੂੰ ਮਿਲ ਗਿਆ ਹਨ ਜੋ ਕਿ ਸਾਡੇ ਗੁੰਦਰ ਦੇ ਹਨ। ਹਾਂਜੀ ਉਹ ਖਿੱਚ ਕੇ ਲੈ ਗਏ ਤੇ ਕਿ ਇਹਨਾਂ ਨਾਲ ਸਾਡੀ ਗੱਲ ਹੁੰਦੀ। ਇਹ ਸਾਡੇ ਭਾਈ ਸਾਹਿਬ ਨੇ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਨੇ। ਸਾਡੇ ਇੱਥੇ ਜਿਨ੍ਹਾਂ ਨੂੰ 2 ਫੁੱਲ ਲੱਗ ਜਾਂਦੇ ਉਹ ਸਬ ਇੰਸਪੈਕਟਰ ਹੋ ਜਾਂਦੇ। ਤੁਹਾਡੇ ਕਿੰਨੇ ਲੱਗਦੇ ਜੀ? ਸਾਡੇ ਦੋਨੋਂ 2 ਹੀ ਲੱਗਦੇ। ਆ ਰੈਂਕਿੰਗ ਜਿਹੜੀ ਹੈ ਤਕਰੀਬਨ ਸੇਮ ਹੈ ਸੇਮ ਕਾਨੂੰਨ ਵੀ ਸੇਮ ਹੀ ਸਮਝਦੇ। ਸਾਡੇ ਨਾਲ 2 ਆਏ ਨੇ। ਹਾਂ ਸਾਡੇ ਨਾਲ 2 ਇੰਸਪੈਕਟਰ ਆਏ ਨੇ ਜੀ, 2 ਇੰਸਪੈਕਟਰ ਆਏ ਨੇ। ਤੇ ਹੁਣ ਦੁਬਾਰਾ ਫਿਰ ਦਿਲ ਕਰੇਗਾ ਪਾਕਿਸਤਾਨ ਆਉਣ ਨੂੰ? ਬਿਲਕੁਲ ਗੁਰੂ ਨਾਨਕ ਦੇਵ ਦੇ ਜਨਮ ਦਿਨ ਤੇ ਆਵਾਂਗੇ, ਬਿਲਕੁਲ ਆਵਾਂਗੇ। ਜ਼ਿਆਦਾ ਨਹੀਂ 70 ਬੰਦੇ ਵਾਲੇ ਲੈ ਕੇ ਆਵਾਂਗੇ। ਲਓ ਜੀ ਸਰਪੰਚ ਸਾਹਿਬ ਬੜੀ ਮਿਹਰਬਾਨੀ, ਸ਼ੁਕਰੀਆ।